ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸ਼ਰਾਹੀਰ ਵਾਰਿਸ ਸ਼ਾਹ ਦੀ ਇੱਕ ਨਵੀਂ ਕਿਸ਼ਤ ਵਿੱਚ ਸਾਰਿਆਂ ਸੱਜਣਾਂ ਨੂੰ ਜੀ ਆਇਆਂ ਨੂੰ। ਅੱਜ ਦੀ ਕਿਸ਼ਤ ਤੇ ਇਸ ਤੋਂ ਅਗਲੀ ਕਿਸ਼ਤ, ਇਹ ਦੋ ਬੜੀਆਂ ਅਹਿਮ ਕਿਸ਼ਤਾਂ ਨੇ। ਇਹਨਾਂ ਕਿਸ਼ਤਾਂ ਵਿੱਚ ਸਾਨੂੰ ਪਤਾ ਲੱਗ ਜਾਣਾ ਕਿ ਹੀਰ ਜਿਹੜੀ ਏ ਉਹ ਹਕੀਕਤ ਵਿੱਚ ਹੈ ਕੌਣ। ਪਿਛਲੀ ਕਿਸ਼ਤ ਵਿੱਚ ਜਿਸ ਵੇਲੇ ਜਾ ਕੇ ਪਿੰਡ ਵਿੱਚ ਛੇੜੂਆਂ ਚਰਵਾਲਾਂ ਇਹ ਗੱਲ ਕੀਤੀ ਕਿ ਇੱਕ ਨੱਢਾ ਹੈ ਜਿਹੜਾ ਦਰਿਆ ਦੇ ਕਿਨਾਰੇ ਉੱਤੇ ਆ ਕੇ ਤੇ ਹੀਰ ਦੇ ਪਲੰਗ ਉੱਤੇ ਸੁੱਤਾ ਪਿਆ ਹੈ। ਉਹ ਸੁਣ ਕੇ ਤੇ ਹੀਰ ਜਿਹੜੀ ਏ ਉਹ ਹੁਣ ਗੁੱਸੇ ਨਾਲ ਉੱਥੋਂ ਨਿਕਲੀ ਏ, ਦਰਿਆ ਦੇ ਕਿਨਾਰੇ ਜਾ ਰਹੀ ਏ ਉਸ ਨੂੰ ਵੇਖਣ ਕਿ ਕੌਣ ਹੈ ਏਡਾ ਦਲੇਰ ਜਿਹੜਾ ਮੇਰੀ ਇਹ ਸੇਜ ਉੱਤੇ ਆ ਕੇ ਸਹਿ ਗਿਆ ਹੈ। ਲੈ ਕੇ 60 ਸਹੇਲੀਆਂ ਨਾਲ ਆਈ ਹੀਰ ਮਤੜੀ ਰੂਪ ਗੁਮਾਨ ਦੀ ਜੀ। ਮਤੜੀ ਨਸ਼ੇ ਵਿੱਚ ਮਸਤ, ਮਤੜੀ ਰੂਪ ਗੁਮਾਨ ਦੀ, ਹੁਸਨ ਤੇ ਜਵਾਨੀ ਦੇ ਨਸ਼ੇ ਨਾਲ ਸਰਸ਼ਾਰ ਕਿ 60 ਸਹੇਲੀਆਂ ਲੈ ਕੇ ਹੀਰ ਜਵਾਨੀ ਤੇ ਹੁਸਨ ਦੇ ਨਸ਼ੇ ਵਿੱਚ ਬਦਮਸਤ ਨਿਕਲੀਏ ਤੇ ਆਈਏ ਉਸ ਬੇਲੇ ਵਿੱਚ। ਬੁੱਕ ਮੋਤੀਆਂ ਦੇ ਕੰਨੀ ਝੁਮਕਦੇ ਸਨ, ਬੁੱਕ ਮੋਤੀਆਂ ਦੇ ਕੰਨੀ ਝੁਮਕਦੇ ਸਨ, ਕੋਈ ਹੂਰ ਤੇ ਪਰੀ ਦੇ ਸ਼ਾਨ ਦੀ ਜੀ। ਬੁੱਕ ਮੋਤੀਆਂ ਦੇ, ਬੁੱਕ ਤੋਂ ਮੁਰਾਦ ਹੁੰਦਾ ਹੈ ਕਿ ਜ਼ਿਆਦਾ ਢੇਰ ਸਾਰੇ ਚੰਗੇ ਭਰਵੇਂ। ਬੁੱਕ ਮੋਤੀਆਂ ਦੇ ਕੰਨੀ ਝੁਮਕਦੇ ਸਨ, ਝੁਮਕਦੇ ਡਲਕਾਂ ਮਾਰਦੇ ਚਮਕਦੇ, ਕੋਈ ਹੂਰ ਤੇ ਪਰੀ ਦੇ ਸ਼ਾਨ ਦੀ ਜੀ। ਕਿ ਉਸ ਨੂੰ ਵੇਖ ਕੇ ਇੰਜ ਲੱਗਦਾ ਹੈ ਕਿ ਜਿਵੇਂ ਕੋਈ ਹੂਰ ਹੋਵੇ ਜਾਂ ਕੋਈ ਪਰੀ ਹੋਵੇ। ਕੁੜਤੀ ਸੂਏ ਦੀ ਹਿੱਕ ਦੇ ਨਾਲ ਫੱਬੀ, ਕੁੜਤੀ ਸੂਏ ਦੀ ਹਿੱਕ ਦੇ ਨਾਲ ਫੱਬੀ, ਹੋਸ਼ ਰਹੀ ਨਾ ਜ਼ਿਮੀ ਅਸਮਾਨ ਦੀ ਜੀ। ਸੂਏ ਦੀ ਕੁੜਤੀ, ਇਹ ਲਾਲ ਰੰਗ ਦੀ ਕੁੜਤੀ ਏ ਤੇ ਇਸ ਦੇ ਉੱਤੇ ਤਿੱਲੇ ਦੀਆਂ ਤਾਰਾਂ ਨਾਲ ਕਸ਼ੀਦਾਕਾਰੀ ਹੋਈ ਏ, ਤਿੱਲੇ ਦੀਆਂ ਤਾਰਾਂ ਨਾਲ ਕਢਾਈ ਹੋਈ ਏ ਤੇ ਹਿੱਕ ਦੇ ਨਾਲ ਫੱਬੀ ਕਿ ਉਹਦੇ ਸੀਨੇ ਤੇ ਇੰਜ ਫੱਬਦੀ ਪਈ ਏ, ਇੰਜ ਸਜਦੀ ਪਈ ਏ ਕਿ ਹੋਸ਼ ਰਹੀ ਨਾ ਜ਼ਿਮੀ ਅਸਮਾਨ ਦੀ ਜੀ। ਉਸ ਨੂੰ ਜਿਹੜਾ ਵੇਖਦਾ ਹੈ, ਉਸ ਨੂੰ ਉਸ ਕੁਰਤੀ ਵਿੱਚ ਉਸ ਨੂੰ ਜਿਹੜਾ ਵੇਖਦਾ ਹੈ, ਉਸ ਨੂੰ ਨਾ ਜ਼ਮੀਨ ਦੀ ਹੋਸ਼ ਰਹਿੰਦੀ ਏ ਨਾ ਅਸਮਾਨ ਦੀ ਹੋਸ਼ ਰਹਿੰਦੀ ਏ। ਉਹਦੇ ਨੱਕ ਬੁਲਾਕ ਜਿਉਂ ਕੁਤਬ ਤਾਰਾ, ਉਹਦੇ ਨੱਕ ਬੁਲਾਕ ਜਿਉਂ ਕੁਤਬ ਤਾਰਾ, ਜੋਬਨ ਬਿੰਦੜੀ ਕਹਿਰ ਤੂਫਾਨ ਦੀ ਜੀ। ਨੱਕ ਬੁਲਾਕ ਕਿ ਉਹਦੇ ਨੱਕ ਵਿੱਚ ਜਿਹੜਾ ਕੋਕਾ ਹੈ, ਉਸ ਕੋਕੇ ਦੀ ਸ਼ਕਲ ਇੰਜ ਲੱਗਦਾ ਹੈ ਕਿ ਜਿਵੇਂ ਉਹ ਕੁਤਬ ਤਾਰਾ ਹੋਵੇ। ਜੋਬਨ ਬਿਰੜੀ, ਜੋਬਨ ਦੇ ਅਰੂਜ ਵਿੱਚ, ਜਵਾਨੀ ਦੇ ਅਰੂਪ ਵਿੱਚ ਤੇ ਕਹਿਰ ਤੇ ਤੂਫਾਨ ਆਰੋਦੀ ਆਮਦ ਹੈ। ਆ ਬੁੰਦਿਆਂ ਵਾਲੀਏ ਟਲੀ ਮੋਈਏ, ਆ ਬੁੰਦਿਆਂ ਵਾਲੀਏ ਟਲੀ ਮੋਈਏ, ਅੱਗੇ ਗਈ ਕੀਤੀ ਤੰਬੂ ਤਾਣ ਦੀ ਜੀ। ਕਿ ਐ ਬੁੰਦਿਆਂ ਵਾਲੀਏ, ਇਹ ਝੁਮਕਿਆਂ ਵਾਲੀਏ, ਬਾਜ਼ ਆ ਜਾ। ਤਾਂ ਨਹੀਂ ਪਤਾ ਕਿ ਅੱਗੇ ਕਿਤਨੇ ਇੱਥੇ ਤੰਬੂ ਤਾਣਨ ਤੋਂ ਮੁਰਾਦ ਹੁੰਦਾ ਹੈ ਕਿ ਅਰਜ਼ੀ ਵਸੇਰਾ ਕਰਨਾ, ਕਿ ਇਸ ਜਹਾਨ ਵਿੱਚ ਤੇਰੇ ਨਾਲੋਂ ਸੋਹਣੇ ਸੋਹਣੇ ਵੀ ਆਏ ਨੇ ਤੇ ਇੱਥੇ ਜੁਗੀਆਂ ਪਾ ਕੇ, ਇੱਥੇ ਘਰ ਬਣਾ ਕੇ ਤੇ ਫਿਰ ਟੋਰੀ ਗਏ ਨੇ। ਬੜੇ ਬੜੇ ਹੁਸਨ ਵਾਲੇ ਹੋਏ ਨੇ। ਇਹ ਹੁਸਨ ਤੇ ਕਿਸੇ ਦਾ ਸਕਾ ਨਹੀਂ ਹੈ, ਇਹ ਤੇ ਛੱਡ ਹੀ ਜਾਂਦਾ ਹੈ ਤੇ ਤੂੰ ਰਹਿ ਜਾ, ਬਾਜ਼ ਆ ਜਾ, ਐਡੇ ਗਜ਼ਬ ਤੇ ਕਹਿਰ ਨਾਲ ਨਾ ਟੁਰ, ਤੂੰ ਵੀ ਨਹੀਂ ਰਹਿਣਾ। ਵਾਰਿਸ ਸ਼ਾਹ ਮੀਆਂ ਜੱਟੀ ਲੋੜ ਲੁੱਟੀ, ਵਾਰਿਸ ਸ਼ਾਹ ਮੀਆਂ ਜੱਟੀ ਲੋੜ ਲੁੱਟੀ, ਭਰੀ ਕਿਬਰ ਹਨਕਾਰ ਤੇ ਮਾਣ ਦੀ ਜੀ। ਪਰ ਵਾਰਿਸ ਸ਼ਾਹ ਇਹ ਜੱਟੀ ਜਿਹੜੀ ਇਹ ਲੋੜ ਲੁੱਟੀ, ਲੋੜ ਹੁੰਦਾ ਸੈਲਾਬ ਹੜ੍ਹ, ਲੋੜ ਲੁੱਟੀ ਕਿ ਕਿਸੇ ਤੂਫਾਨ ਆ ਰੰਦੀ ਏ, ਕਿਸੇ ਸੈਲਾਬ ਆ ਰੰਦੀ ਏ, ਕਿਸੇ ਹੜ੍ਹ ਆ ਰੰਦੀ ਏ। ਕਿਉਂ ਜੇ ਇਹ ਭਰੀ ਕਿਬਰ ਹਨਕਾਰ ਤੇ ਮਾਣ ਦੀ ਜੀ। ਕਿ ਇਸ ਨੂੰ ਤਕੱਬਰ ਹੈ, ਇਸ ਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਬੜੀ ਸ਼ੈ ਹਾਂ, ਮੈਂ ਬੜੀ ਸੋਹਣੀ ਹਾਂ, ਮੇਰੇ ਤੇ ਬੜੀ ਜਵਾਨੀ ਹੈ ਤੇ ਉਸੇ ਮਾਣ ਵਿੱਚ ਇਹ ਕਿਸੇ ਦਰਿਆ ਦੇ ਹੜ੍ਹ ਆਰ ਭਜਦੀ ਫਿਰਦੀ ਹੈ। ਹੁਣ ਗੱਲ ਲਿਖ ਰਹੇ ਨੇ ਹੀਰ ਦੇ ਹੁਸਨ ਦੀ। ਇਹ ਗੱਲ ਇਸ ਇੱਕ ਹਿੱਸੇ ਵਿੱਚ, ਇਸ ਇੱਕ ਕਿਸ਼ਤ ਵਿੱਚ ਪੂਰੀ ਨਹੀਂ ਹੋਣੀ। ਕੁਝ ਹਿੱਸਾ ਇਸ ਕਿਸ਼ਤ ਵਿੱਚ ਆਏਗਾ, ਕੁਝ ਹਿੱਸਾ ਇਸ ਤੋਂ ਅਗਲੀ ਕਿਸ਼ਤ ਵਿੱਚ ਆਏਗਾ ਤੇ ਅਗਲੀ ਕਿਸ਼ਤ ਵਿੱਚ ਜਾ ਕੇ ਪੱਕ ਹੋਣਾ ਹੈ ਕਿ ਇਹ ਹੁਸਨ ਕਿਹਦਾ ਹੈ, ਇਹ ਹੀਰ ਕੌਣ ਹੈ। ਕਈ ਹੀਰ ਦੀ ਕਰੇ ਤਾਰੀਫ ਸ਼ਾਇਰ, ਕਈ ਹੀਰ ਦੀ ਕਰੇ ਤਾਰੀਫ ਸ਼ਾਇਰ,
ਮੱਥੇ ਚਮਕਦਾ ਹੁਸਨ ਮਹਤਾਬ ਦਾ ਜੀ। ਕਿ ਸ਼ਾਇਰ ਹੁਣ ਹੀਰ ਦੀ ਕੀ ਤਾਰੀਫ ਕਰੇ, ਉਹਦੇ ਮੱਥੇ ਚਮਕਦਾ ਹੁਸਨ ਮਹਤਾਬ ਦਾ ਜੀ। ਉਹਦਾ ਮੱਥਾ ਇੰਜੇ ਜਿਵੇਂ 14ਵੀਂ ਦਾ ਚੰਨ ਹੋਵੇ, ਖੂਨੀ ਚੂੰਡੀਆਂ ਰਾਤ ਜਿਉਂ ਚੰਨ ਦੁਆਲੇ, ਖੂਨੀ ਚੂੰਡੀਆਂ ਰਾਤ ਜਿਉਂ ਚੰਨ ਦੁਆਲੇ, ਸੁਰਖ ਰੰਗ ਜਿਉਂ ਰੰਗ ਸ਼ਹਾਬ ਦਾ ਜੀ। ਖੂਨੀ ਚੂੰਡੀਆਂ, ਕਹਿਰ ਢਾਉਣ ਵਾਲੇ ਵਾਲ। ਚੂੰਡੀਆਂ ਛੋਟੇ ਵਾਲ ਹੁੰਦੇ ਨੇ ਕਿ ਜਿਹੜੀ ਨਵੀਂ ਜਵਾਨ ਹੁੰਦੀ ਪਈ ਹੋਵੇ ਉਸ ਦੀ ਜਵਾਨੀ ਦੀ ਉਲਾਮਤ ਵੀ ਹੁੰਦੇ ਨੇ ਕਿ ਜਵਾਨ ਕੁੜੀ ਦੇ ਵਾਲਾਂ ਨੂੰ ਚੂੰਡੀਆਂ ਆਖਿਆ ਜਾਂਦਾ ਹੈ। ਖੂਨੀ ਚੂੰਡੀਆਂ, ਬੜੇ ਮਾਰੂ ਵਾਲ, ਕਹਿਰ ਢਾਉਣ ਵਾਲੇ ਗਜ਼ਬ ਦੇ ਸੋਹਣੇ ਵਾਲ। ਉਸ ਦੇ ਵਾਲ ਇੰਜ ਨਾ ਕਿ ਜਿਵੇਂ ਚੰਨ ਦੇ ਆਸ-ਪਾਸ ਕਾਲੀ ਰਾਤ ਹੋਵੇ, ਬਈ ਆਸ-ਪਾਸ ਉਹਦੇ ਵਾਲ ਕਾਲੀ ਰਾਤ ਆਰ ਨੇ ਅਤੇ ਵਿੱਚ ਉਹਦਾ ਚਿਹਰਾ ਜਿਹੜਾ ਹੈ ਉਹ ਚੰਨ ਨਾਲ ਚਮਕਦਾ ਪਿਆ ਹੈ। ਸੁਰਖ ਰੰਗ ਜਿਉਂ ਰੰਗ ਸ਼ਹਾਬ ਦਾ ਜੀ। ਸ਼ਹਾਬ ਸਿਤਾਰਾ ਵੀ ਆਖਦੇ ਨੇ ਕਿ ਜਿਹੜਾ ਸਿਤਾਰਾ ਟੁੱਟਦਾ ਹੈ ਉਸ ਦੀ ਇੱਕ ਚਮਕ ਹੁੰਦੀ ਹੈ, ਅਤੇ ਸ਼ਹਾਬ ਅੱਗ ਦੇ ਸ਼ੋਲੇ ਨੂੰ ਵੀ ਆਖਦੇ ਨੇ। ਸੁਰਖ ਰੰਗ ਜਿਉਂ ਰੰਗ ਸ਼ਹਾਬ ਦਾ ਜੀ, ਕਿ ਉਸ ਦਾ ਚਿਹਰੇ ਦਾ ਜਿਹੜਾ ਰੰਗ ਹੈ ਉਹਦੀ ਸੁਰਖੀ ਇੰਝ ਹੈ ਕਿ ਜਿਵੇਂ ਸ਼ਹਾਬ ਹੁੰਦਾ ਹੈ, ਜਿਵੇਂ ਸ਼ਹਾਬ ਸਿਤਾਰਾ ਹੁੰਦਾ ਹੈ ਜਾਂ ਭੜਕਦੀ ਹੋਈ ਅੱਗ ਦਾ ਸ਼ੋਲਾ ਹੁੰਦਾ ਹੈ, ਉਹਦੀ ਰੰਗਤ ਜਿਹੜੀ ਹੈ ਉਵੇਂ ਉਸ ਦੇ ਚਿਹਰੇ ਦੀ ਸੁਰਖੀ ਹੈ। ਸਈਆਂ ਨਾਲ ਲਟਕਦੀ ਆਉਂਦੀ ਏ, ਸਈਆਂ ਨਾਲ ਲਟਕਦੀ ਆਉਂਦੀ ਏ, ਪਰ ਝੂਲਦਾ ਜਿਵੇਂ ਉਕਾਬ ਦਾ ਜੀ। ਕਿ ਉਹ ਆਪਣੀਆਂ ਸਹੇਲੀਆਂ ਨਾਲ ਇੰਝ ਲਟਕ ਮਟਕ ਕੇ ਆ ਰਹੀ ਹੈ ਜਿਵੇਂ ਉਕਾਬ ਦਾ ਪਰ ਝੂਲਦਾ ਹੈ। ਉਕਾਬ ਬਾਜ਼ ਜਿਹੜਾ ਹੈ ਉਹ ਜਿਸ ਵੇਲੇ ਇੱਕ ਖਾਸ ਉਚਾਈ 'ਤੇ ਰਹਿੰਦਾ ਹੈ ਅਤੇ ਉਹ ਆਪਣੇ ਪਰ ਜਿਹੜੇ ਨੇ ਇੱਕ ਜਗ੍ਹਾ 'ਤੇ ਰੋਕ ਲੈਂਦਾ ਹੈ, ਉਹਨਾਂ ਵਿੱਚ ਹਲਕੀ ਜਿਹੀ ਲਰਜ਼ਸ਼ ਹੁੰਦੀ ਹੈ, ਹਲਕੀ ਜਿਹੀ ਫੜਕ ਹੁੰਦੀ ਹੈ, ਉਹ ਉੱਤੇ ਥੱਲੇ ਹੌਲੀ ਹੌਲੀ ਹਿਲਦੇ ਨੇ ਕਿ ਇੰਝ ਮਸਤੀ ਵਿੱਚ ਉਹ ਸਹੇਲੀਆਂ ਦੇ ਨਾਲ ਚਲਦੀ ਫਿਰਦੀ ਹੈ ਕਿ ਜਿਵੇਂ ਉਕਾਬ ਦਾ ਪਰ ਝੂਲਦਾ ਹੈ। ਨੈਣ ਨਰਗਸੀ ਮਿਰਗ ਮਮੋਲੜੇ ਦੇ, ਨੈਣ ਨਰਗਸੀ ਮਿਰਗ ਮਮੋਲੜੇ ਦੇ, ਗੱਲਾਂ ਟਾਕੀਆਂ ਫੁੱਲ ਗੁਲਾਬ ਦਾ ਜੀ। ਨੈਣ ਨਰਗਸੀ, ਨਰਗਸ ਦੇ ਫੁੱਲ ਆਰ ਉਹਦੇ ਨੈਣ ਉਹਦੀਆਂ ਅੱਖਾਂ, ਮਿਰਗ ਆਰ, ਮਿਰਗ ਹਿਰਨੀ ਨੂੰ ਆਖਦੇ ਨੇ। ਇੱਥੇ ਗੱਲ ਦੀ ਤਸਹੀਹ ਵੀ ਮੈਂ ਕਰਨੀ ਹੈ ਕਿ ਪਿਛਲੀ ਕਿਸ਼ਤ ਵਿੱਚ ਜਿੱਥੇ ਰਾਂਝੇ ਦੀ ਗੱਲ ਹੋ ਰਹੀ ਹੈ ਉੱਥੇ ਲਫ਼ਜ਼ ਰਵਾਨੀ ਵਿੱਚ ਮੈਂ ਗਲਤ ਪੜ੍ਹਿਆ, ਉੱਥੇ ਇਹ ਲਫ਼ਜ਼ ਆਈ ਕਿ ਪੰਛੀ ਡੇਗਦਾ ਮਰਗ ਫਹਾਉਂਦਾ ਹੈ, ਅਤੇ ਇੱਥੇ ਨੈਣ ਨਰਗਸੀ ਮਿਰਗ ਮਮੋਲੜੇ ਦੇ। ਮਰਗ ਔਰ ਮਿਰਗ ਵਿੱਚ ਇਹ ਫਰਕ ਹੈ ਕਿ ਮਰਗ ਮੌਤ ਨੂੰ ਆਖਦੇ ਨੇ ਅਤੇ ਮਿਰਗ ਹਰਨ ਨੂੰ ਆਖਦੇ ਨੇ, ਹਰਨੀ ਨੂੰ ਆਖਦੇ ਨੇ। ਕਿ ਉਹਦੇ ਨਰਗਸੀ ਨੈਣ, ਉਹਦੀਆਂ ਨਰਗਸੀ ਅੱਖਾਂ ਇੰਝ ਨੇ ਜਿਵੇਂ ਹਿਰਨ ਦੀਆਂ ਹੁੰਦੀਆਂ ਨੇ। ਮਿਰਗ ਮਮੋਲੜੇ ਦੇ, ਮਮੋਲਾ ਵੀ ਇੱਕ ਪਰਿੰਦਾ ਹੈ ਜਿਸ ਦੇ ਢਿੱਡ ਉੱਤੇ ਵੀ ਕਾਲੇ ਦਾਗ ਹੁੰਦੇ ਨੇ ਅਤੇ ਉਹਦੀਆਂ ਅੱਖਾਂ ਬੜੀਆਂ ਤੇਜ਼ ਤਰਾਰ ਹੁੰਦੀਆਂ ਨੇ ਕਿ ਉਹਦੇ ਨੈਣ ਨਰਗਸੀ ਮੁਸ਼ਾਬਾ ਨੇ ਹਿਰਨ ਦੀ ਅੱਖ ਨਾਲ ਅਤੇ ਤੇਜ਼ ਇੰਝ ਨੂੰ ਜਿਵੇਂ ਮਮੋਲੜੇ ਦੇ ਹੁੰਦੇ ਨੇ। ਗੱਲਾਂ ਟਾਕੀਆਂ ਫੁੱਲ ਗੁਲਾਬ ਦਾ ਜੀ। ਟਾਕਣਾ ਖਿੜਨਾ ਅਤੇ ਉਹਦੀਆਂ ਗੱਲਾਂ, ਉਹਦੇ ਰੁਖਸਾਰ ਇੰਝ ਨੇ ਜਿਵੇਂ ਗੁਲਾਬ ਦੇ ਫੁੱਲ ਖਿੜੇ ਹੁੰਦੇ ਨੇ। ਭਵਾਂ ਵਾਂਗ ਕਮਾਣ ਲਾਹੌਰ ਦਿਸਣ, ਭਵਾਂ ਵਾਂਗ ਕਮਾਣ ਲਾਹੌਰ ਦਿਸਣ, ਕੋਈ ਹੁਸਨ ਨਾ ਅੰਤ ਹਿਸਾਬ ਦਾ ਜੀ। ਕਿ ਉਹਦੀਆਂ ਭਵਾਂ, ਉਹਦੇ ਅਬਰੂ ਇੰਝ ਨਾ ਜਿਵੇਂ ਕਮਾਣ ਲਾਹੌਰੀ ਹੁੰਦੀ ਹੈ, ਲਾਹੌਰੀ ਕਮਾਣ, ਉਵੇਂ ਉਸਦੇ ਅਬਰੂ ਨੇ, ਅਤੇ ਕੋਈ ਹੁਸਨ ਨਾ ਅੰਤ ਹਿਸਾਬ ਦਾ ਜੀ। ਕਿ ਉਹ ਐਡਾ ਹੁਸਨ ਹੈ ਉਸ 'ਤੇ, ਐਡੀ ਉਹ ਸੋਹਣੀ ਹੈ ਕਿ ਉਸ ਦਾ ਕੋਈ ਹਿਸਾਬ ਹੀ ਨਹੀਂ, ਉਹਦੇ ਹੁਸਨ ਦਾ, ਉਹਦੀ ਖੂਬਸੂਰਤੀ ਦੀ ਕੋਈ ਹੱਦ ਹੀ ਨਹੀਂ ਹੈ। ਸੁਰਮਾ ਨੈਣਾ ਦੀ ਧਾਰ ਵਿੱਚ ਫੱਬ ਰਿਹਾ, ਸੁਰਮਾ ਨੈਣਾ ਦੀ ਧਾਰ ਵਿੱਚ ਫੱਬ ਰਿਹਾ, ਚੜ੍ਹਿਆ ਹਿੰਦ 'ਤੇ ਕਟਕ ਪੰਜਾਬ ਦਾ ਜੀ। ਕਿ ਉਹਦੇ ਸੁਰਮਾ ਉਹਦੀਆਂ ਅੱਖਾਂ ਵਿੱਚ ਇੰਝ ਫੱਬਦਾ ਪਿਆ ਹੈ, ਇੰਝ ਸੌਂਦਾ ਸਜਦਾ ਪਿਆ ਹੈ, ਇੰਝ ਲੱਗਦਾ ਹੈ ਕਿ ਜਿਵੇਂ ਹਿੰਦ ਉੱਤੇ ਪੰਜਾਬ ਦੇ ਲਸ਼ਕਰ ਚੜ੍ਹਾਈ ਕਰ ਰਿਹਾ ਹੋਵੇ। ਉਹਨੇ ਪੰਜਾਬ ਦੀ ਗੱਲ ਇਸ ਤੋਂ ਹੈ ਕਿ ਪੰਜਾਬੀਆਂ ਨੂੰ ਵੀ ਅੱਜ ਕੱਲ੍ਹ ਬੜਾ ਰੰਗ ਚਿੱਟਾ ਕਰਨ ਦਾ ਸ਼ੌਕ ਹੈ। ਪੰਜਾਬੀ ਦਾ ਅਸਲ ਹੁਸਨ ਜਿਹੜਾ ਹੈ, ਉਹਦੀ ਅਸਲ ਖਾਲਸ ਰੰਗਤ ਜਿਹੜੀ ਹੈ ਉਹ ਮਟਿਆਲੀ ਹੈ, ਉਹ ਸਾਂਵਲੇ ਰੰਗ ਦਾ ਜਿਹੜਾ ਹੈ ਪੰਜਾਬੀ, ਅਸਲ ਸੋਹਣਾ ਪੰਜਾਬੀ ਉਹ ਹੀ ਹੁੰਦਾ ਹੈ। ਕਿ ਹੁਣ ਉਸ ਪੰਜਾਬੀਆਂ ਨੂੰ ਸੁਰਮੇ ਨਾਲ ਤਸ਼ਬੀਹ ਦੇ ਰਹੇ ਹਨ ਕਿ ਉਹਦੀਆਂ ਅੱਖਾਂ ਤਾਂ ਉਂਝ ਹੀ ਬੜੀਆਂ ਸੋਹਣੀਆਂ ਨੇ, ਹਿਰਨੀ ਯਾਰ ਨੇ, ਨਰਗਸੀ ਅੱਖਾਂ ਨੇ, ਅਤੇ ਉੱਤੋਂ ਉਹਦੇ ਵਿੱਚ ਸੁਰਮੇ, ਜਿਹੜਾ ਸੁਰਮਾ ਹੈ ਉਹ ਇੰਝ ਫੱਬਦਾ ਪਿਆ ਹੈ ਕਿ ਜਿਵੇਂ
ਹਿੰਦੁਸਤਾਨ ਦੇ ਉੱਤੇ ਪੰਜਾਬੀਆਂ ਹਮਲਾ ਕਰ ਦਿੱਤਾ ਹੋਵੇ। ਖੁੱਲੀ ਵਿੱਚ ਤਰਿੰਜਣਾ ਲਟਕਦੀ ਏ, ਖੁੱਲੀ ਵਿੱਚ ਤਰਿੰਜਣਾ ਲਟਕਦੀ ਏ, ਹਾਥੀ ਮਸਤ ਜਿਉਂ ਫਿਰੇ ਨਵਾਬ ਦਾ ਜੀ। ਕਿ ਉਹ ਤਰਿੰਜਣਾ ਵਿੱਚ, ਤਰਿੰਜਣ ਉਹ ਪਿੰਡ ਵਿੱਚ ਜਿੱਥੇ ਜ਼ਨਾਨੀਆਂ ਚਰਖੇ ਕੱਤਦੀਆਂ, ਸਾਰੀਆਂ ਮੁਟਿਆਰਾਂ ਇਕੱਠੀਆਂ ਹੁੰਦੀਆਂ, ਉਹਨਾਂ ਵਿੱਚ ਉਹ ਇੰਜ ਭੱਜਦੀ, ਇੰਜ ਨਿਕਲਦੀ, ਇੰਜ ਟੁਰਦੀ ਫਿਰਦੀ ਏ ਕਿ ਜਿਵੇਂ ਕੋਈ ਬੇਪਰਵਾਹ ਹੋਵੇ, ਜਿਵੇਂ ਕਿਸੇ ਨਵਾਬ ਦਾ ਹਾਥੀ ਹੋਵੇ ਕਿ ਜਿਸ ਨੂੰ ਨਾ ਕੋਈ ਹੋੜ ਸਕਦਾ ਹੈ, ਨਾ ਕੋਈ ਮੋੜ ਸਕਦਾ ਹੈ। ਆਪਣੀ ਮਨ ਮਸਤੀ ਨਾਲ ਉਹ ਤਰਿੰਜਣਾ ਵਿੱਚ ਉਸ ਨਵਾਬ ਦੇ ਹਾਥੀ ਯਾਰ ਲਟਕਦੀ ਫਿਰਦੀ ਏ। ਜਿਹੜੇ ਵੇਖਣੇ ਦੇ ਰੀਜਵਾਨ ਆਹੇ, ਜਿਹੜੇ ਵੇਖਣੇ ਦੇ ਰੀਜਵਾਨ ਆਹੇ, ਵੱਡਾ ਵਾਇਦਾ ਤਿਨਾਂ ਦੇ ਬਾਬ ਦਾ ਜੀ। ਕਿ ਜਿਹੜੇ ਉਸ ਨੂੰ ਵੇਖਣ ਦਾ ਸ਼ੌਕ ਰੱਖਦੇ ਹਨ, ਜਿਹੜੇ ਉਸ ਨੂੰ ਵੇਖਣਾ ਚਾਹੁੰਦੇ ਹਨ, ਰੀਜਵਾਨ ਚਾਹਤਵੰਦ ਜਿਹੜੇ ਹੁੰਦੇ ਨੇ, ਉਹ ਉਹਨਾਂ ਵਾਸਤੇ, ਉਹਨਾਂ ਦੇ ਬਾਬ, ਉਹਨਾਂ ਦੇ ਬਾਣੇ, ਉਹਨਾਂ ਵਾਸਤੇ ਬੜੀ ਵੱਡੀ ਮੁਸੀਬਤ ਹੈ। ਵਾਇਦਾ ਮੁਸੀਬਤ ਹੁੰਦਾ ਹੈ ਕਿ ਉਸ ਨੂੰ ਵੇਖਣਾ ਕੋਈ ਸੌਖਾ ਕੰਮ ਨਹੀਂ। ਇਹ ਹੁਣ ਅਗਲੀ ਕਿਸ਼ਤ ਵਿੱਚ ਤੁਹਾਨੂੰ ਪਤਾ ਲੱਗਣਾ ਹੈ ਕਿ ਇਸ ਨੂੰ ਵੇਖਣਾ ਐਡਾ ਮੁਸ਼ਕਿਲ ਕਿਵੇਂ ਆ। ਇਹ ਹੀਰ ਇਹ ਕੁੜੀ ਹੀ ਹੈ ਨਾ, ਲੇਕਿਨ ਅਗਲੀ ਕਿਸ਼ਤ ਵਿੱਚ ਇਹ ਸਮਝ ਆਵੇਗੀ ਕਿ ਇਹ ਹੈ ਕਿ ਐਡੀ ਔਖੀ ਕਿਹੜੀ ਸ਼ੈ ਹੈ ਕਿ ਜਿਸ ਨੂੰ ਵੇਖਣਾ ਵੀ ਬੜਾ ਔਖਾ ਹੈ। ਉਸ ਦਾ ਹੁਸਨ ਇਤਨਾ ਹੈ, ਉਹ ਸੋਹਣੀ ਐਡੀ ਹੈ ਕਿ ਉਸ ਨੂੰ ਵੇਖਣ ਵਾਲਿਆਂ ਵਾਸਤੇ ਬੜੀ ਮੁਸੀਬਤ ਹੈ ਕਿ ਉਹਨਾਂ ਦੀ ਜਾਨ ਸਲਾਮਤ ਰਵੇ। ਉਸ ਨੂੰ ਵੇਖਣਾ ਇੰਝ ਹੀ ਹੈ ਕਿ ਜਿਵੇਂ ਪੁਲ ਸਿਰਾਤ ਲੰਘਣਾ ਹੈ। ਚਿਹਰੇ ਸੋਹਣੇ ਤੇ ਖਤ ਖਾਲ ਸੌਂਦੇ, ਚਿਹਰੇ ਸੋਹਣੇ ਤੇ ਖਤ ਖਾਲ ਸੌਂਦੇ, ਖੁਸ਼ ਖਤ ਜਿਉਂ ਹਰਫ ਕਿਤਾਬ ਦਾ ਜੀ। ਕਿ ਉਹਦੇ ਚਿਹਰੇ ਉੱਤੇ ਉਹਦੇ ਜਿਹੜੇ ਨੈਣ ਨਕਸ਼ ਨਾ, ਉਹ ਇੰਝ ਸੋਹਣੇ ਪੈ ਲੱਗਦੇ ਨੇ, ਐਡੇ ਸੋਹਣੇ ਪੈ ਲੱਗਦੇ ਨੇ ਕਿ ਜਿਵੇਂ ਇਸ ਕਿਤਾਬ ਦੇ ਬੜੇ ਸੋਹਣੇ ਲਿਖੇ ਹੋਏ, ਖੁਸ਼ ਖਤ ਲਿਖੇ ਉਹਦੇ ਹਰਫ ਹੁੰਦੇ ਨੇ। ਇੰਝ ਉਹਦੇ ਚਿਹਰੇ ਉੱਤੇ ਉਹਦੇ ਨੈਣ ਨਕਸ਼ ਸੋਹਣੇ ਲੱਗਦੇ ਪਏ ਨੇ। ਚਲੋ ਲੈਲਾਤੁਲ ਕਦਰ ਦੀ ਕਰੋ ਜ਼ਿਆਰਤ, ਚਲੋ ਲੈਲਾਤੁਲ ਕਦਰ ਦੀ ਕਰੋ ਜ਼ਿਆਰਤ, ਵਾਰਿਸ ਸ਼ਾਹ ਇਹ ਕੰਮ ਸਵਾਬ ਦਾ ਜੀ। ਕਿਆ ਦਿਨ ਹੈ? ਚਲੋ ਉਸ ਲੈਲਾਤੁਲ ਕਦਰ ਦੀ ਜ਼ਿਆਰਤ ਕਰੋ। ਲੈਲਾਤੁਲ ਕਦਰ ਇਸ ਨੂੰ ਅੰਦਾਜ਼ੇ ਦੀ ਵੀ ਰਾਤ ਆਖਦੇ ਨੇ। ਅਤੇ ਦੂਜਾ ਇਹ ਹੈ ਕਿ ਇਹ ਬੜੀ ਹਨੇਰੀ ਰਾਤ ਹੁੰਦੀ ਹੈ ਲੈਲਾਤੁਲ ਕਦਰ ਦੀ, ਚੰਨ ਦੀਆਂ ਆਖਰੀ ਤਾਰੀਖਾਂ ਵਿੱਚ ਇਹ ਹੁੰਦੀ ਹੈ। ਆਖਦੇ ਨੇ ਕਿ ਲੈਲਾਤੁਲ ਕਦਰ ਦੀ ਜ਼ਿਆਰਤ ਕਰੋ, ਪਰ ਇਹ ਹੈ ਔਖਾ ਕੰਮ ਕਿਉਂਕਿ ਉਹ ਪਿੱਛੇ ਆ ਗਏ ਨਾ ਕਿ ਵੱਡਾ ਵਾਇਦਾ ਤਿੰਨਾਂ ਦੇ ਬਾਪ ਦਾ ਜੀ। ਕਿ ਇਹ ਲੈਲਾਤੁਲ ਕਦਰ ਦੀ ਰਾਤ, ਇਹਦਾ ਪੱਕ ਤੇ ਹੁੰਦਾ ਕੋਈ ਨਹੀਂ ਕਿ ਇਹ ਕਿਹੜੀ ਰਾਤ ਨੂੰ ਹੈ, ਅਤੇ ਇਸ ਨੂੰ ਵੇਖਣਾ ਤਾਂ ਬੜਾ ਔਖਾ ਕੰਮ ਹੈ। ਪਰ ਉਹ ਆਖਦੇ ਨੇ ਕਿ ਇਹਨ ਵੇਖੋ ਜ਼ਰੂਰ ਇਸ ਲੈਲਾਤੁਲ ਕਦਰ ਨੂੰ। ਇਹ ਹੁਣ ਲੈਲਾਤੁਲ ਕਦਰ ਵੀ ਹੈ, ਇਹ ਹੀਰ ਜਿਹੜੀ ਹੈ, ਇਹਦੀ ਮਿਸਾਲ ਇੰਝ ਕਿਉਂ ਇਹਦੇ ਨਾਲ ਦਿੱਤੀ ਗਈ ਹੈ, ਇਹ ਅਗਲੀ ਕਿਸ਼ਤ ਵਿੱਚ ਪਤਾ ਲੱਗੇਗਾ। ਅਤੇ ਲੇਕਿਨ ਵਾਰਿਸ ਸ਼ਾਹ ਦੇ ਨੇ ਕਿ ਇਹਨ ਵੇਖੋ, ਇਹਨ ਵੇਖਣਾ ਸਵਾਬ ਹੈ, ਇਸ ਨੂੰ ਜ਼ਰੂਰ ਵੇਖੋ। ਅਗਲੀ ਕਿਸ਼ਤ ਵਿੱਚ ਹੁਣ ਹੀਰ ਦੇ ਹੁਸਨ ਦੀ ਗੱਲ ਛਿੜੀ ਹੋਈ ਹੈ, ਅਤੇ ਅਗਲੀ ਕਿਸ਼ਤ ਵਿੱਚ ਇਸ ਦੇ ਸਾਰੇ ਹੁਸਨ ਦਾ ਇਹਾਤਾ ਵਾਰਿਸ ਸ਼ਾਹ ਨੇ ਕਰਨਾ ਹੈ। ਅਤੇ ਇਹ ਵੀ ਮੈਂ ਤੁਹਾਨੂੰ ਦੱਸਣਾ ਹੈ ਕਿ ਇਹ ਹੀਰ ਕੌਣ ਹੈ ਜਿਹਦੇ ਹੁਸਨ ਦੀਆਂ ਐਡੀਆਂ ਗੱਲਾਂ ਹੋ ਰਹੀਆਂ ਨੇ। ਅਗਲੀ ਕਿਸ਼ਤ ਵਿੱਚ ਇਨਸ਼ਾਅੱਲਾ ਉਹ ਮਿਸਰੇ ਹੋਣਗੇ ਕਿ ਹੋਠ ਸੁਰਖ ਯਕੂਤ ਜਿਵੇਂ ਲਾਲ ਚਮਕਣ, ਠੋਡੀ ਸੇਬ ਵਲੈਤੀ ਸਾਰ ਵਿੱਚੋਂ। ਹੁਣ ਦਿਓ ਇਜਾਜ਼ਤ, ਰੱਬ ਰਾਖਾ।